ਉਹ ਜਿਹੜੇ ਸਾਹਮਣੇ ਦਰਖਤ ਉਹ ਇੰਡੀਆ ਵਿੱਚ ਨੇ ਉਹ ਉੱਚੇ ਉਹ ਇੰਡੀਆ 'ਚ ਨੇ ਅੱਛਾ ਅੱਛਾ ਉਹ ਤੋਂ ਉਹਨਾਂ ਪਾਕਿਸਤਾਨ ਸਾਹਮਣੇ ਦਿਖਾਈ ਲੈਣ ਸਾਰੀ ਪਾਕਿਸਤਾਨ ਦੀ ਮੋਰਚੇ ਵੀ ਹੈ ਦਫਾ ਜਿਹੜੀ ਹੈ ਪਾਕਿਸਤਾਨ ਦੀ ਪਰਾਂ ਉਸ ਤੱਕ ਗਏ ਕਦੇ ਤੁਸੀਂ ਕਿ ਨਹੀਂ ਸਿੱਖ ਵੀ ਸਨ ਹਿੰਦੂ ਵੀ ਰਹਿੰਦੇ ਹੁੰਦੇ ਹਿੰਦੂ ਘੱਟ ਸੇ ਸਿੱਖ ਹੀ ਸਨ ਬੋਲਦੇ ਦੋ ਘਰਾਂ ਦੇ ਝੂਰਾਂ ਦੇ ਹਾਂ ਨਾ ਬਾਬਾ ਕੋਈ ਚੇਤਾ ਹੋਵੇ ਕਿਸੇ ਦਾ ਨਹੀਂ ਨਾਂ ਨੂੰ ਸਾਨੂੰ ਕੋਈ ਨਹੀਂ ਇੱਕ ਮਾਈ ਦੱਸਦੇ ਨੇ ਉਹ ਬੰਦੇ ਦਾ ਕਲੇਜਾ ਕੱਢ ਲੈਂਦੀ ਉਹ ਹਿੰਦੂਆਂ ਦੀ ਹਾਂ ਨਹੀਂ ਹਿੰਦੂਆਂ ਦੀ ਸੀ ਉਹ ਮਰਦੀ ਪਿੰਡ ਕਿਹੜਾ ਜਿੱਥੇ ਬੈਠੇ ਅਸੀਂ ਨੰਗਲ ਨੰਗਲੀ ਦੁਆਬਾ ਨਾਲ ਪਿੰਡ ਦੁਆਬਾ ਨਾਲ ਤੇ ਪਰਲੇ ਪਾਸੇ ਅੱਗੇ ਫਸੀਪੁਰ ਉਸ ਤੋਂ ਅੱਗੇ ਇੱਕ ਹੋਰ ਪਿੰਡ ਪੜਾ ਅੱਗੇ ਚੰਗ ਵਾਲੀ ਤਕੀਆ ਅੱਛਾ ਅੱਛਾ ਚੰਗੂ ਵਾਲੀ ਤਕੀਆ ਅੱਛਾ ਅੱਛਾ ਭਾਜੀ ਤੁਹਾਡੀ ਇੱਥੇ ਤਹਿਸੀਲ ਕਿਹੜੀ ਲੱਗਦੀ ਨਾਲ ਤਹਿਸੀਲ ਵੀ ਹੋ ਜ਼ਿਲ੍ਹਾ ਵੀ ਹੋ ਨਾ ਆਪਣਾ ਕੀ ਬਰਾਦਰੀ ਆਪਣੀ ਰਾਈ ਤੁਸੀਂ ਮਹਾਜਰ ਹੁਣੇ ਉਧਰੋਂ ਆਏ ਆ ਇਹ ਸਾਡਾ ਮਾਂ ਪਿਓ ਸੀ ਤੇ ਇੱਧਰ ਦਾ ਪੱਕ ਮੈਂ ਉਹੀ ਕਹਿ ਰਿਹਾ ਮੈਨੂੰ ਵੀ ਪਤਾ ਲੱਗਦਾ ਭਾਜੀ ਵੀ ਵੱਡਿਆਂ ਤੋਂ ਕਹਦੇ ਜਿਵੇਂ ਮੈਂ ਕਹਿੰਦਾ ਵੀ ਅਸੀਂ ਵੀ ਮਹਾਜਰ ਹੁਣ ਮੈਂ ਥੋੜਾ ਮਹਾਜਰ ਹਾਂ ਮੇਰੇ ਵੱਡੇ ਅੱਛਾ ਅੱਛਾ ਤੇ ਕਿੱਥੋਂ ਆਏ ਵੱਡੇ ਜੰਮੂ ਚੋਂ ਜੰਮੂ ਰਿਆਸਤ ਤੋਂ ਆਏ ਇੱਥੇ ਆਣ ਕੇ ਵੈਸੇ ਜੰਮੂ ਰਿਆਸਤ ਦੇ ਸਹੀ ਭਾਜੀ ਇੱਥੇ ਸਾਹਮਣੇ ਤੁਹਾਡੇ ਆ ਦਫਾਈ ਲੈਣ ਮੈਂ ਬਿਲਕੁਲ ਨਾਲ ਹੀ ਆ ਤੁਹਾਡੇ ਤੇ ਆਪਣੇ ਰੇਂਜਰ ਦੀ ਜਿਹੜੀ ਪਾਕਿਸਤਾਨੀ ਚੌਕੀ ਹਾਂਜੀ ਅੱਛਾ ਕਿ ਜਿਵੇਂ ਬੰਦਾ ਇੱਕ ਦੱਸਣ ਆਈ ਉਹ ਜਿਹੜੇ ਸਾਹਮਣੇ ਦਰਖਤ ਉਹ ਇੰਡੀਆ ਵਿੱਚ ਨੇ ਉਹ ਉੱਚੇ ਉਹ ਇੰਡੀਆ 'ਚ ਨੇ ਅੱਛਾ ਅੱਛਾ ਉਹ ਤੋਂ ਉਹਨਾਂ ਪਾਕਿਸਤਾਨ ਸਾਹਮਣੇ ਦਫਾਈ ਲੈਣ ਸਾਰੀ ਪਾਕਿਸਤਾਨ ਦੀ ਮੋਰਚੇ ਵੀ ਹੈ ਦਫਾ ਜਿਹੜੀ ਹੈ ਪਾਕਿਸਤਾਨ ਦੀ ਪਰਾਂ ਉਸ ਤੱਕ ਗਏ ਕਦੇ ਤੁਸੀਂ ਕਿ ਨਹੀਂ ਰੇਂਜਰ ਦੀ ਚੌਕੀ ਤੱਕ ਨਹੀਂ ਆਪਣੀ ਚੌਕੀ ਦਾ ਕੋਈ ਕੰਮ ਨਹੀਂ ਦੇ ਅੱਛਾ ਅੱਛਾ ਨਾਲੇ ਸ਼ੌਕ ਉਹਨਾਂ ਜਿਹੜਾ ਦੂਰ ਨੇ ਵੀ ਕਿਵੇਂ ਦਾ ਬਾਰਡਰ ਵੇਖਿਆ ਤੁਸੀਂ ਤਾਂ ਰੋਜ਼ ਦੇ ਤਰ੍ਹਾਂ ਤੁਹਾਨੂੰ ਕਿਹੜੇ ਚੌਕੀ ਜਿਹੜੀ ਹੁੰਦੀ ਹਾਂ ਉਹ ਵੇਂਦੇ ਆਉਂਦੇ ਤੇ ਬਾਕੀ ਅਸੀਂ ਹਾਂ ਭਾਈ ਤੂੰ ਸਾਹਮਣੇ ਜਿਹੜਾ ਇੰਡੀਆ ਦਾ ਪਿੰਡ ਕਿਹੜਾ ਅੱਗੇ ਤੁਸੀਂ ਜਿਵੇਂ ਦੱਸਣ ਦੇ ਬਗੈਰ ਕੈਮਰੇ ਕਿਹੜਾ ਪਿੰਡ ਭਲਾ ਸਾਹਮਣੇ ਉਹ ਤੇ ਅੰਮ੍ਰਿਤਸਰ ਹੀ ਤੇ ਅੱਛਾ ਅੰਮ੍ਰਿਤਸਰ ਸਾਹਮਣੇ ਲੱਗਦਾ ਰਮਦਾਸ ਵੀ ਸਾਹਮਣੇ ਹੀ ਇਥੋਂ ਹਾਂ ਹਾਂ ਹੋਰ ਬਾਕੀ ਪਿੰਡ ਦੇ ਬੜੇ ਹੱਟ ਬੈਠੇ ਅੱਛਾ ਬਾਬਾ ਇੱਥੇ ਕੋਈ ਬਜ਼ੁਰਗ ਨਹੀਂ ਪਿੰਡ 'ਚ ਹੈਗਾ ਪੁਰਾਣਾ ਇਹ ਪੁਰਾਣਾ ਬਾਬਾ ਕੀ ਬਾਬੇ ਦਾ ਨਾਮ ਸਦੀਕ ਮੁਹੰਮਦ ਬਾਬਾ ਸਦੀਕ ਰਾਈ ਹੋ ਵੀ ਉਹ ਹੀ ਪੁਰਾਣਾ ਹੈ ਚਲੋ ਚੱਲਨੇ ਆ ਵੇਖਨੇ ਬਾਬਾ ਜੀ ਸਾਨੂੰ ਮਿਲ ਗਿਆ ਤੂੰ ਕੋਈ ਗੱਲਾਂ ਤੂੰ ਪੁਰਾਣੀਆਂ ਪੁੱਛਣੇ ਆ ਤੇ ਇੱਕ ਬੰਦਾ ਆਂਦਾ ਵੀ ਯਾਰ ਜਿਹੜਾ ਉਹ ਉੱਥੇ ਕਿੱਲਾ ਕੱਢ ਕੇ ਆਏਗਾ ਨਾ ਅੱਛਾ ਉਹਨੂੰ ਅਸੀਂ ਇੰਨੇ ਪੈਸੇ ਦੇਵਾਂਗੇ ਪੈਸੇ ਉਦੋਂ ਟਕੇ ਟੁਕੇ ਪੈਸੇ ਹੁਣ ਤੇ 500 ਦਾ ਤੇ 1000 ਦਾ ਤੇ 2000 ਹੁਣ ਤੇ ਲੱਖਾਂ ਦੀਆਂ ਗੱਲਾਂ ਨੇ ਉਦੋਂ ਪੈਸਿਆਂ ਦੀਆਂ ਗੱਲਾਂ ਸਨ ਵੀ ਪੈਸਾ ਤੈਨੂੰ ਦੇਵਾਂਗੇ ਜਾਂ ਦਮੜੀ ਦੇਵਾਂਗੇ ਤੇ ਜਾਂ ਕਿੱਲਾ ਠੋਕ ਉਹ ਗਿਆ ਨਾ ਕਿੱਲਾ ਠੋਕਣ ਇੱਟ ਲੈ ਗਿਆ ਨਾਲ ਤੇ ਜਿਹੜੀ ਉਹ ਨਗੋਟੀ ਸੀ ਨਾ ਉਹਦੀ ਉਹ ਐਸਾ ਉਹਦੇ ਉਹਦਾ ਪੱਲਾ ਥੱਲੇ ਦੇ ਉੱਤੇ ਠੋਕਦਾ ਕਿੱਲਾ ਜਦੋਂ ਨੱਥਣ ਲੱਗਾ ਤੇ ਉਹ ਕਿੱਲਾ ਉੱਤੇ ਠੁਕਿਆ ਨਾ ਸੀ ਨਗੋਟਾ ਕਿੱਥੋਂ ਲੱਥਣਾ ਸੀ ਉਹ ਖਿੱਚੇ ਉਹ ਗੰਢਾਂ ਦਿੱਤੀਆਂ ਹੁੰਦੀਆਂ ਨਗੋਟਾ ਕਿੱਥੇ ਖੁੱਲਦਾ ਉਹ ਫਿਰ ਉਹ ਥੱਲੇ ਕਿੱਲੇ ਦੇ ਨਾਲ ਫਸ ਗਿਆ ਉਹ ਥੱਲੇ ਕਿੱਲਾ ਚਲੇ ਗਿਆ ਤੇ ਉਹ ਆਖਣ ਲੱਗਾ ਉਹ ਮੈਨੂੰ ਛਡਾ ਦਿਓ ਮੈਨੂੰ ਇਹ ਮੇਰੇ ਉਹਨੂੰ ਡਰ ਗਿਆ ਉਹਨੂੰ ਪਤਾ ਲੱਗਿਆ ਹੋਇਆ ਮੇਰੇ ਨਾਲ ਉੱਠਿਆ ਕਿਉਂ ਨਹੀਂ ਨਾ ਉਹ ਉੱਠਣ ਲੱਗਾ ਨਾ ਤੇ ਉੱਠਣ ਨੇ ਉਹ ਨਗੋਟਾ ਜੀ ਥੱਲੇ ਉਹਦਾ ਖੁੱਬਾ ਦਾ ਸੀ ਇੱਕ ਪਾਸੇ ਦਾ ਲੜ ਕਿੱਲਾ ਉੱਤੇ ਠੋਕ ਛੜਿਆ ਛੇਤੀ ਗਿਆ ਨਾ ਤੇ ਛੇਤੀ ਦੇ ਵਿੱਚ ਉਹਦਾ ਕਿੱਲਾ ਉੱਤੇ ਐਸਾ ਠੋਕ ਛੜਿਆ ਤੇ ਉੱਠਣ ਲੱਗਾ ਤੇ ਉਹ ਖਿੱਚਿਆ ਗਿਆ ਕਿੱਲੇ ਨੇ ਦੱਬ ਲਿਆ ਉਹਨੂੰ ਤੇ ਉਹ ਆਂਦਾ ਉਹ ਮੈਨੂੰ ਛਡਾ ਲਓ ਮੈਂ ਮਰ ਗਿਆ ਉਹ ਮੈਨੂੰ ਚੰਬੜ ਗਈਆਂ ਉਹ ਫਿਰ ਜੋ ਬੰਦੇ ਕਹਿੰਦੇ ਨੇ ਭਾਤ ਦਾ ਕਿੱਲਾ ਤੇ ਤੂੰ ਉੱਤੇ ਠੋਕ ਲਿਆ ਚੰਬੜ ਕਿੱਥੋਂ ਗਏ ਹਾਂ ਇਸ ਦੀਆਂ ਗੱਲਾਂ ਦੱਸਦੇ ਰੌਲਾ ਪਾਈ ਆਹੋ ਮੇਰਾ ਫਿਰ ਆ ਗਿਆ ਜਿੰਨਾ ਫੜ ਲਿਆ ਇੱਥੇ ਉਹ ਨਾ ਪੱਕਾ ਥਾਂ ਸੀ ਨਾ ਮੜੀਆਂ ਸਨ ਨਾ ਸਿੱਖਾਂ ਦੀਆਂ ਇੱਥੇ ਕਿਤੇ ਮੜੀ ਆਹੋ ਆ ਨਾ ਸੀ ਨਾ ਇੱਥੇ ਮੜੀਆਂ ਸਨ ਤੇ ਉਹ ਆਖਣ ਲੱਗੇ ਵੀ ਕਿੱਲਾ ਤਪੈਰ ਜੀ ਬੜੀ ਲੱਗੀ ਸੀ ਤੂੰ ਆਵੇਂ ਮੁੰਡੇ ਆਖਣ ਲੱਗੇ ਵੀ ਜਾ ਕਿੱਲਾ ਠੋਕ ਕੇ ਆ ਉੱਥੇ ਤੂੰ ਉਹ ਆਪਣੀ ਨਗੋਟੀ ਦੇ ਕਿੱਲਾ ਠੋਕ ਲਿਆ ਉਹਨਾਂ ਆਖਿਆ ਵੀ ਮੈਨੂੰ ਬਾਅਦ ਦੀਆਂ ਸ਼ਾਮਾਂ ਨੇ ਫੜ ਲਿਆ ਦੱਸਿਆ ਫਿਰ ਸਿੱਖ ਵੀ ਸਨ ਹਿੰਦੂ ਵੀ ਰਹਿੰਦੇ ਹੁੰਦੇ ਹਿੰਦੂ ਘੱਟ ਸੇ ਸਿੱਖ ਹੀ ਸਨ ਬੋਲਦੇ ਦੋ ਘਰਾਂ ਦੇ ਝੂਰਾਂ ਦੇ ਹਾਂ ਨਾ ਬਾਬਾ ਕੋਈ ਚੇਤਾ ਹੋਵੇ ਕਿਸੇ ਦਾ ਨਹੀਂ ਨਾਂ ਨੂੰ ਸਾਨੂੰ ਕੋਈ ਨਹੀਂ ਇੱਕ ਮਾਈ ਦੱਸਦੇ ਨੇ ਉਹ ਬੰਦੇ ਦਾ ਕਲੇਜਾ ਕੱਢ ਲੈਂਦੀ ਉਹ ਹਿੰਦੂਆਂ ਦੀ ਹਾਂ ਨਹੀਂ ਹਿੰਦੂਆਂ ਦੀ ਸੀ ਉਹ ਮਰਦੀ ਅੱਛਾ ਤੇ ਜਵਾਨ ਪੁੱਤਰ ਵੀ ਨਹੀਂ ਉਹ ਗਈ ਲੰਘਦਾ ਹੁੰਦਾ ਜਵਾਨ ਜਿਹੜਾ ਹੈ ਨਾ ਉਹ ਵੀ ਨਹੀਂ ਲੰਘਦਾ ਮਾਈ ਜ਼ਾਲਮ ਸੀ ਜ਼ਾਲਮਾਂ ਦੇ ਕਲੇਜਾ ਕੱਢ ਲੈਂਦੀ ਬੰਦੇ ਦਾ ਉਹ ਤੁਹਾਡਾ ਨਾਮ ਸੀ ਨਮਦਲੀ ਤੇ ਤੁਸੀਂ ਤੁਹਾਡੀ ਕਿਹੜੀ ਜਾਤ ਬਾਬਾ ਮੈਂ
ਅੱਛਾ ਰਾਈ ਨੇ ਸਾਰੇ ਜਿਹਨੂੰ ਵੀ ਪੁੱਛਣਾ ਮੈਰ ਬਾਵਾ ਦੇਣਾ ਹਾਂ ਨਹੀਂ ਘਰ ਆ ਵਾ ਸਾਡੇ ਤੇ ਕੋਈ ਗੁਜਾ ਤੁਰ ਗਏ ਕੋਈ ਕਿਤੇ ਤੁਰ ਗਿਆ ਕੋਈ ਇਸ ਤਰ੍ਹਾਂ ਨਿਕਲ ਪੁਕੜ ਗਏ ਤੇ ਸਾਡੇ ਘਰ ਬਾਬਾ ਜੀ ਆਪਣੀ ਗੋਤ ਪਤਾ ਤੁਹਾਨੂੰ ਕਿਹੜੀ ਮੇਰਾ ਗੋਤਾ ਵੀ ਨਹੀਂ ਪਤਾ ਆਹੋ ਹੈ ਯਾਰ ਮੈਨੂੰ ਨੀ ਚੇਤਾ ਨਹੀਂ ਮੈਨੂੰ ਮੈਂ ਵੀ ਰਾਈ ਮੈਨੂੰ ਨਹੀਂ ਚੇਤਾ ਨਹੀਂ ਮੈਨੂੰ ਪਛਾਣਵਾ ਮੈਂ ਬੱਚਿਆਂ ਨੂੰ ਕਿੱਥੋਂ ਯਾਦ ਰਹਿਣਗੇ ਨਹੀਂ ਹਾਂ ਦੱਸੀ ਨਹੀਂ ਅੱਗੋਂ ਕਿਸੇ ਨੂੰ ਤੇ ਇਹ ਤਾਂ ਮੈਂ ਕਹਿੰਦਾ ਹੁਣ ਤੁਹਾਨੂੰ ਪੁੱਛੀ ਨਾ ਤੁਹਾਨੂੰ ਦੱਸੀ ਤਾਂ ਤੁਹਾਨੂੰ ਵੀ ਭੁੱਲ ਗਈ ਨਾ ਆਹ ਮੈਨੂੰ ਦੱਸਿਆ ਮੇਰੀ ਅੰਮਾ ਨੇ 2-3 ਵਾਰ ਹੁੰਦੇ ਕਿ ਇੰਜੀ ਇੰਜ ਮੈਂ ਨਾ ਆਹੋ ਅੰਮਾ ਨੇ ਮੈਨੂੰ ਦੱਸਿਆ ਵੀ ਸਾਡੀ ਆ ਆਇਆ ਤੇ ਲੇਕਿਨ ਤੁਹਾਡੇ ਦੇ ਵਿੱਚ ਮੇਰੇ ਜੇਨ ਜਹਾਂ ਪਾਈ ਨਹੀਂ ਜੇਨ ਦੇ ਵਿੱਚ ਗੱਲ ਰਾਮਾ ਵੀ ਹੈ ਨਾ ਰਾਮੇ ਵੀ ਆਹ ਬਥੇਰੀਆਂ ਐਸੇ ਕੋਈ ਦੱਸ ਦੇਣਾ ਮੈਨੂੰ ਇੱਕ ਹੀ ਹੁੰਦੀ ਰਾਮੇ ਦੇ ਹੋਰ ਮੈਨੂੰ ਵੀ ਨਹੀਂ ਪਤਾ ਕਿਹੜੀ ਤੇ ਉਹ ਨਹੀਂ ਸਾਨੂੰ ਬਾਬੇ ਦਾ ਅਸੀਂ ਪਿਛਲੇ ਬੈਠੇ ਕੀਤਾ ਇੰਟਰਵਿਊ ਉਹਨੇ ਦੱਸੀ ਆਪਣੀ ਰਾਈ ਸੀ ਉਹਨੇ ਗੋਤ ਕਿਹੜੀ ਦੱਸੀ ਮੈਂ ਪਹਿਲੇ ਦਿਨ ਸੁਣੀ ਸਾਡੀ ਆ ਗੋਤ ਨਹੀਂ ਸਾਨੂੰ ਮੇਰੀ ਅੰਮਾ ਅੱਛਾ ਨੇ ਬਾਬਾ ਜੀ ਇਹ ਦਰਬਾਰ ਦੇ ਬਾਰੇ ਥੋੜਾ ਸਾਨੂੰ ਦੱਸੋ ਕੀ ਇਹਦਾ ਨਾਮ ਦਰਬਾਰ ਦਾ ਨਾਮ ਇਹ ਪੰਜ ਪੀਰ ਅੱਛਾ ਪੰਜ ਪੀਰ ਪੰਜ ਪੀਰ ਇਹ ਸੁਣਦੇ ਰਹੇ ਆ ਇੱਥੇ ਟਾਹਲੀ ਸੀ ਇੱਕ ਅੱਛਾ ਉਰਲੇ ਪਾਸੇ ਨਾਲ ਖੂਹੀ ਸੀ ਅੱਛਾ ਲਾਗੇ ਖਰਾਸ ਸੀ ਖਰਾਸ ਖਰਾਸ ਚੱਕੀ ਜਿਹਦੇ ਪਿੰਡ ਖਰਾਸ ਸੀ ਲਾਗੇ ਬਾਬਾ ਥਾਂ ਖੁੱਲਾ ਸੀ ਹੁਣ ਤੇ ਕੇ ਮਾਤਾ ਕੀ ਲੈਣ ਦਿੱਤਾ ਉਹ ਵੀ ਬਰੋਬਰੀ ਰੱਖਿਆ ਹੁਣ ਅੱਛਾ ਤੇ ਉਹ ਖਰਾਸ ਪੀਂਦੇ ਹਨ ਇੱਥੇ ਲੋਕੀ ਤੋਰੀਆਂ ਗਾਉਂਦੇ ਹੁੰਦੇ ਸਨ ਸਰੋਂ ਜਿਹੜੀ ਤੋਰੀ ਹੋਣੀ ਜਾਂ ਸਰੋਂ ਹੋਣੀ ਉਹ ਗਾਉਣੀ ਥਾਂ ਵਾਵਾ ਖੁੱਲਾ ਸੀ ਅੱਛਾ ਜੀ ਤੇ ਉਹ ਖਰਾਸ ਸੀ ਲਾਗੇ ਤੇ ਲਾਗੇ ਖੂਹੀ ਤੋਂ ਤੈਨੂੰ ਦੱਸਿਆ ਨਹੀਂ ਪਈ ਖੂਹੀ ਦੇ ਵਿੱਚੋਂ ਸਾਰਾ ਹੀ ਪਿੰਡ ਇੱਥੋਂ ਹੀ ਪਾਣੀ ਪੀਂਦਾ ਹੁੰਦਾ ਸੀ ਇੱਕ ਘਰ ਮੋਚੀਆਂ ਦਾ ਸੀ ਉਸ ਪਾਸੇ ਇੱਥੇ ਦਰਬਾਰ ਦੇ ਬਿਲਕੁਲ ਨਾਲ ਕੋਈ ਸੀ ਆਹੋ ਮਸਜਿਦ ਦਾ ਦਰਵਾਜ਼ਾ ਨਹੀਂ ਜਿਹੜਾ ਉਹਦੇ ਨਾਲ ਪਰਲੇ ਪਾਸੇ ਇੱਕ ਟਾਹਲੀ ਸੀ ਅੱਛਾ ਅੱਛਾ ਉਹ ਟਾਹਲੀ ਦੀ ਲੱਕੜ ਨਹੀਂ ਅਸੀਂ ਬਾਲਦੇ ਰਹੇ ਜੇ ਕੋਈ ਫੜ ਲੈਣੀ ਕਿਸੇ ਨਿਆਣੇ ਨੇ ਲੈ ਜਾਣੀ ਨੇ ਘਰ ਨੂੰ ਤੇ ਉਹ ਚੁੱਕ ਕੇ ਤੇ ਫਿਰ ਸਾਡੇ ਵੱਡੇ ਜਿਹੜੀਆਂ ਮਾਵਾਂ ਭੈਣਾਂ ਹੋਣੀਆਂ ਵੱਡੀਆਂ ਉਹਨਾਂ ਨੇ ਫਿਰ ਫੜ ਕੇ ਤੇ ਉੱਥੇ ਲਿਆ ਕੇ ਸੁੱਟ ਜਾਣੀ ਕਿਉਂ ਬਸ ਇਹਨਾਂ ਅਦਬ ਕਰਦੇ ਸਨ ਅੱਛਾ 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 ਅਦਬ ਕਰਦੇ ਸਨ ਤੇ ਉਦੋਂ ਹੁਣ ਤੇ ਜ਼ਮਾਨਾ ਹੀ ਉਹ ਨਹੀਂ ਨਾ ਗਿਆ ਹੁਣ ਤੇ ਟੂਪਾਂ ਚੱਲ ਪਈਆਂ ਮੇਲਾ ਲੱਗਦਾ ਉਦੋਂ ਨਹੀਂ ਮੇਲਾ ਮੂਲਾ ਕੋਈ ਨਹੀਂ ਹੋ ਜਾਂਦਾ ਲੱਗਦਾ ਬੜਾ ਮੋਟਾ ਬਾਤ ਹੁਣ ਲੱਗਦਾ ਹੁਣ ਤੇ ਕਰਾਉਂਦਾ ਬਾਬਾ ਕਰਮ ਤੇ ਹੁਣ ਆਪ ਵੀ ਜਿਹੜੀ ਕੋਈ ਸੁਖਣਾ ਸਕਣਾ ਲੋਕੀ ਕਰਦਾ ਢੋਲ ਟਾਲ ਵਜਾਉਂਦੇ ਮੈਂ ਆਪ ਆਪਣੇ ਪੋਤੇ ਸੁਖੇ ਮੈਂ ਢੋਲ ਵਜਾਇਆ ਸੀ ਅੱਛਾ ਬਾਬਾ ਜੀ ਚੜਾਵਾ ਚਾੜਿਆ ਸੀ ਇੱਕ ਅੱਛਾ ਇਹ ਉਦੋਂ 47 ਤੋਂ ਪਹਿਲਾਂ ਕਿਉਂਕਿ ਜਿੱਥੇ ਵਸੀ ਉੱਥੇ ਆਪਣੀ ਮਜ਼ਬੀ ਜਿਵੇਂ ਸਾਡੀ ਮਸੀਤਾਂ ਨੇ ਹਾਂ ਇਹਨਾਂ ਨੇ ਉੱਥੇ ਸਿੱਖ ਰਹਿੰਦੇ ਹਨ ਕੋਈ ਗੁਰਦੁਆਰਾ ਕੋਈ ਮੰਦਿਰ ਕੋਈ ਚੀਜ਼ਾਂ ਬਣਾਈਆਂ ਨਾ ਇਹ ਇੱਥੇ ਨਹੀਂ ਹੈਗਾ ਦੁਆਬੇ ਪੜਿਆ ਸਾਡੇ ਵੀ ਇੱਕ ਉਹ ਪਰਲੇ ਪਾਸੇ ਹੈ ਸੀ ਉਸੇ ਖੂਹੀ ਦੇ ਲਾਗੇ ਗੁਰਦੁਆਰਾ ਹਾਂ ਅੱਛਾ ਅੱਛਾ ਹਾਂ ਤੇ ਇੱਥੇ ਦੂਰੀਆਂ ਬੈਠਕਾਂ ਬੂਟਕਾਂ ਆ ਤੇ ਇੱਥੇ ਸਿੱਖ ਰਹਿੰਦੇ ਹਨ ਬਹੁਤੇ ਸਿੱਖਾਂ ਨੇ ਮਤਲਬ ਆਪਣਾ ਰਹਿਤ ਬਾਤ ਦੇ ਵਿੱਚ ਰੱਖੀਆਂ ਬੈਠਕਾਂ ਬਣਾਈਆਂ ਗੁਰਦੁਆਰੇ ਨਹੀਂ ਹਨ ਉਹ ਜਿਹੇ ਅੱਛਾ ਤੇ ਬਾਬਾ ਜੀ ਛੱਪੜ ਕਿਹੜੇ ਪਾਸੇ ਛੱਪੜ ਇੱਕ ਇੱਥੇ ਸੀ ਛੱਪੜ ਦੇ ਨਾਲ ਬੋੜ ਸੀ ਅੱਛਾ ਇੱਥੇ ਛੱਪੜ ਸੀ ਜਿੱਥੇ ਘਰ ਨੇ ਬਣਨੇ ਨੇ ਪਿਛਲੇ ਪਾਸੇ ਇਹਦੇ ਪਰਲੇ ਪਾਸੇ ਛੱਪੜ ਸੀ ਕੋਈ 2 ਕਨਾਲ ਛੱਪੜ ਸੀ ਇਹ ਅੱਛਾ ਤੇ ਇਹਦੇ ਲਾਗੇ ਬੋੜ ਦਾ ਬੂਟਾ ਸੀ ਉਹਦੇ ਬੋੜ ਜਿਹੜਾ ਹੈ ਨਾ ਉਹ ਵਿਛਿਆ ਸੀ ਆ ਇੱਥੇ 2 ਪਰਲੇ ਪਾਸੇ ਖੂਹ ਹੁੰਦੇ ਆ ਅੱਜ ਕੱਲ੍ਹ ਪਾਣੀ ਮੁੱਕ ਜਾਂਦਾ ਹੈ ਨਾ ਤੇ ਉਹ ਛੱਪੜ ਖੂਹ ਹੁੰਦੇ ਆ ਤੇ ਉਹ ਭਰਦੇ ਆ ਪਾਣੀ ਦਾ ਤੇ ਜਦੋਂ ਆ ਦਿਨ ਆਉਂਦੇ ਹਨ ਅੱਛਾ ਖੂਹ ਚਲਾ ਕੇ ਤੇ ਫਿਰ ਛੱਪੜ ਭਰਦੇ ਆ ਤੇ ਜਦੋਂ ਸੁੱਕ ਜਾਂਦਾ ਸੀ ਨਾ ਜੇਠ ਦੇ ਵਿੱਚ ਤੇ ਫਿਰ ਅਸੀਂ ਉਹ ਇਹਨਾਂ ਦੀ ਮਿੱਟੀ ਹੁੰਦੀ ਸੀ ਇਹਨਾਂ ਦੀ ਜਿਹੜੀ ਦੀ ਮਾਲ ਉਹਦੇ ਵਿੱਚ ਨਿਸ਼ਾਨੀਆਂ ਲਾ ਲੈਂਦੇ ਆ ਤੇ ਆਹ ਮੇਰੀ ਆ ਤੇ ਆਹ ਇਹਦੀ ਆ ਤੇ ਉਹ ਫਿਰ ਉਹਨੇ ਡੂੰਘਾ ਕਰ ਲਈਦਾ ਸੀ ਅੱਛਾ ਉਹ ਆਹ ਕਿੱਥੇ ਹਨ ਮਕਾਨ ਜਨਾਨੀਆਂ ਖੱਪ ਜਾਂਦੀਆਂ ਮਿੱਟੀ ਲਾ ਕੇ ਭੈਣ ਚੋ ਧੜਾਂ ਲਿੰਬਣੀਆਂ ਘੀਰੇ ਲਿੰਬਣੇ ਮਕਾਨ ਲਿੰਬਣੇ ਕੰਧਾਂ ਲਿੰਬਣੀਆਂ ਅੰਦਰ ਲੈ ਦੇਣੇ ਇਹਨਾਂ ਨੇ ਫਿਰ ਉਹ ਨਿਸ਼ਾਨੀਆਂ ਲਾ ਲੈਣੀ ਉੱਥੇ ਤੂੜੀ ਖਿਲਾਰ ਦੇਣੀ ਵੀ ਆਹ ਮੇਰੀ ਜਗ੍ਹਾ ਤੇ ਆਹ ਇੰਨੀ ਮੇਰੀ ਆ ਉਹ ਫਿਰ ਨੀਵਾਂ ਹੋ ਜਾਣਾ ਤੇ ਬਾਦਸ਼ਾਹ ਬੂਟਾ ਪੈਣੀਆਂ ਤੇ ਪਾਣੀ ਫਿਰ ਸੌਣ ਪਾਸੇ ਉੱਤੇ ਬੋੜ ਦੇ ਬੂਟੇ ਸੀ ਬੜੇ ਵੱਡਾ ਉਹਦੇ ਉੱਤੇ ਚੜ੍ਹ ਕੇ ਥੱਲੇ ਪੇ ਛਾਲਾਂ ਮਾਰਨੀਆਂ ਇੱਕ ਛੱਪੜ ਇਹ ਸੀ ਇੱਕ ਉਹ ਛੱਪੜ ਸੀ ਉੱਥੇ ਤੇ ਇੱਕ ਬੰਦਾ ਸਾਡੇ ਹੁੰਦਿਆ ਮੁੰਡਾ ਜਵਾਨ ਹੋਇਆ ਵਿੱਚ ਡੁੱਬ ਗਿਆ ਬੜਾ ਵੱਡਾ ਛੱਪੜ ਸੀ ਬਾਹ ਡੂੰਘਾ ਵੀ ਬੜਾ ਤੇ ਵੱਡਾ ਵੀ ਬੜਾ ਉਹਦੇ ਵਿੱਚ ਫਿਰ ਉਹ ਡੁੱਬ ਗਿਆ ਸੀ ਮੁੰਡਾ ਬਾਬਾ ਜੀ ਕੱਠ ਕੁੱਟ ਕਿੱਥੇ ਕਰਦੇ ਸੀ ਬੰਦੇ ਬਾਬੇ ਉਹ ਉਦੋਂ ਇਕੱਠੇ ਬੜੇ ਬੰਦੇ ਆ ਇੱਥੇ ਆ ਕੋਠੇ ਦੇ ਨਾਲ ਪਰਲੇ ਪਾਸੇ ਸਾਡੀ ਹਵੇਲੀ ਸੀ ਜਿੱਥੇ ਅਸੀਂ ਆਪ ਬੜੇ ਬੰਦੇ ਦੇ ਸਾਈ ਸਾਰੇ ਇਕੱਠੇ ਹੋ ਜਾਣਾ ਲਵਡੇ ਸ਼ਾਮਾਂ ਨੂੰ ਸਵੇਰੇ ਵੀ ਮਤਲਬ ਧੂਮੇ ਲਾਉਣੇ ਸ਼ਾਮਾਂ ਨੂੰ ਇਕੱਠੇ ਕਰਦੇ ਰਹਿਣਾ ਧੂਮੇ ਲਾਉਣੇ ਤੇ ਭੁੱਖਾ ਪੀਂਦੇ ਰਹਿਣਾ ਰਾਤ ਦੇ 10-11 ਵਜੇ ਤੱਕ ਰਾਤ ਨੂੰ ਪੀਂਦੇ ਰਹਿਣਾ ਤੇ ਗੱਲਾਂ ਤੇ ਸਵੇਰੇ ਵੀ 9 ਵਜੇ ਤੱਕ ਧੂਆਂ ਸੇਕਦੇ ਰਹਿਣਾ ਫਿਰ ਉੱਠਣਾ ਮਰਜ਼ੀ ਨਾਲ ਤੇ ਫਿਰ ਪੱਠਿਆਂ ਨੂੰ ਜਾਣਾ ਕੋਈ ਇੰਨੇ ਛੁਟਾਲੇ ਨਹੀਂ ਸਨ ਹੁੰਦੇ ਕਿਸੇ ਨੇ ਕੋਈ ਭੱਠੀ ਨਹੀਂ ਸੀ ਲਾਈ ਦਾਣੇ ਭੁੰਨਣ ਵਾਲੀ ਬੜੀਆਂ ਭੱਠੀਆਂ ਹੁੰਦੀਆਂ ਸੀ ਵੇਲੇ ਜਿਹੜੇ ਯਾਰ ਭੱਠੀਆਂ ਆਇਆ ਸਨ ਉਹ ਪਰਲੇ ਪਾਸੇ ਸਾਡੇ ਪਿੰਡ ਦੇ ਨਾਲ ਉੱਥੇ ਭੱਠੀ ਸੀ ਫਿਰ ਉਹ ਜਿਹਾ ਪਰਾਂ ਜਿੱਥੇ ਜਨਾਜੇ ਦਾ ਬਣਿਆ ਉੱਥੇ ਵੀ ਇੱਕ ਜਨਾਨੀ ਭੱਠੀ ਧੋਂਦੀ ਰਹੀ ਹੈ